अस्सलाम वालेकुम जी। ਤੁਹਾਡਾ ਭਰਾ ਜਵੇਦ ਬਾਅਦ ਜੱਠਾ ਪੰਜਾਬੀ ਸਾਂਝਾਂ ਤੋਂ ਮੈਂ ਅੱਜ ਭਾਈ ਅਰਸ਼ਦ ਤੇ ਭਾਈ ਸਲੀਮ ਬੈਠੇ ਨੇ ਇੱਕ ਰਸਤੇ ਦੀ ਗੱਲ ਕਰਦੇ ਆ ਰਹੇ ਸਾਂ ਕਿ ਅੱਜ ਕੱਲ ਜਿਹੜੀ ਨਵੀਂ ਪੌਦ ਹੈ ਨਾ ਉਹ ਆਪਣੇ ਵਾਲਦਾਂ ਨੂੰ ਨਹੀਂ ਸੰਭਾਲਦੀ। ਜਿਹੜਾ ਸਾਡੇ ਘਰ 'ਚ ਕੋਈ ਅਨਪੜ੍ਹ ਜੀ ਹੁੰਦਾ ਨਾ, ਜਿਹੜਾ ਬਿਲਕੁਲ ਜਿਹਨੂੰ ਪਿੰਡੂ ਕਹਿੰਦੇ ਅਸੀਂ, ਅਨਪੜ੍ਹ ਜੀ ਹੁੰਦਾ ਜਿਹੜਾ ਪੱਠੇ ਮਾਰ ਲੰਗਰ ਨੂੰ ਪਾਲਦਾ ਹੈ, ਮਾਂ ਪਿਓ ਨੂੰ ਉਹ ਹੀ ਸੰਭਾਲਦਾ ਹੈ। ਜਿੰਨਾ ਆਪਣੀ ਔਲਾਦ जो तुसी पढ़ा के बड़ा कुछ बनाते, डॉक्टर बनाते, इंजीनियर बनाते, बड़े ओहदे ते फैज हो गए, जज बन गए, सैकटरी बन गए, बड़े बड़े ओहदे चल गए, एक मां प्यो तो दूर होंदे गए। मां प्यो नूं मुहब्बत ना मिली, जिस मुहब्बत नाल उन्होंने पालिया पोसिया ते जवान किया, नौकरी उन्हां दे हत्थ दीयां लकीरां मुक गईयां, मिट गईयां, लेकिन वो मां प्यो नूं भुल गए। अच्छा यार किड्डी भैड़ी गल है जो वालदैन दे संभालने जगह जिस तरह बचपन हुंदा ना, इस तरह वालद बुढ़ापे विच उस वेले भी बुढ़ापा ते बचपन कोई फर्क नहीं गा। वालदैन ने फर्ज निभाया, सानू बचपन चों जवान कीता, इवें साडा भी फर्ज है ना कि असीं उन्हां दे बुढ़ापे दे विच उन्हां दा सहारा बणीए। हां, बुढ़ापे दे विच आके सानू चाहिदा कि वो जिस तरह सानू टोर दे उंगली फड़ के डिगण लगदे डिगण नहीं दिंदे, इस तरह सानू चाहिदा मां प्यो संभालना। ਅਸੀਂ ਇਸ ਚੀਜ਼ ਤੋਂ ਦੂਰ ਹੋ ਗਏ ਯਾਰ। ਕੀ ਹੋ ਗਿਆ ਸਾਡੇ ਮਾਸ਼ਰ ਨੂੰ? ਜਦੋਂ ਬੁਢਾਪਾ ਆਉਂਦਾ ਤੇ ਜਾ ਕੇ 올ਡ ਹਾਊਸ ਦੇ ਨਾਲ ਸਾਰੇ ਮਾਂ ਪਿਓ ਸੁੱਟ ਹੁੰਦੇ ਨੇ। ਹੁਣ ਇਹ ਨਹੀਂ ਪਤਾ ਕਿ ਤੈਨੂੰ ਪੜਾਇਆ ਉਹਨੇ ਹੀ ਆ, ਜੰਮਿਆ ਉਹਨੇ ਹੀ ਆ, ਤੈਨੂੰ ਪਾਲਿਆ ਪੋਸਿਆ ਉਹਨੇ ਹੀ ਆ, ਕਿੰਨੀ ਮਿਹਨਤ ਕਰਕੇ ਪੜਾਇਆ ਤੇ ਉਹਨੂੰ ਆਪਣਾ 2 ਮਿੰਟ ਤੋਂ ਗਾਲੀ ਕਰ ਦਿੰਦਾ। ਉਹਨੂੰ ਕਹਿੰਦੇ ਸਾਡਾ ਚੌਕੀਦਾਰ ਕਰਦਾ। ਕਈ ਮੈਂ ਵੇਖੇ ਨਾ ਅਸੀਂ ਵੀਡੀਓ ਵੇਖੀਆਂ ਨੇ। ਬਦਕਿਸਮਤੀ ਸਾਡੀ ਥੋੜੀ ਨਹੀਂ ਹੈਗੀ, ਬੇਵਾਹ ਬਦਕਿਸਮਤੀ ਸਾਡੀ। ਤੁਸੀਂ ਮੈਂ ਕਹਿੰਦਾ ਮੁਹੰਮਦ ਤੁਸੀਂ ਯਾਰ ਮਤਲਬ ਮੈਂ ਕਿ ਤੁਸੀਂ ਵੇਖੋ ਚੱਕਾਂ ਵਿੱਚ ਵੇਖ ਲਓ, ਅੱਜ ਵੀ ਜਿਹੜੀ ਚੱਕਾਂ 'ਚ ਰਹਿਣ ਵਾਲੇ ਲੋਕ ਨੇ ਮੁਖਲਸ ਨੇ, ਪਿਆਰ ਕਰਨ ਵਾਲੇ ਲੋਕ ਨੇ, ਵੱਡਿਆਂ ਦੀ ਨਿੱਕੇ ਦੀ ਪਹਿਚਾਣ ਕਰਨ ਵਾਲੇ ਲੋਕ ਨੇ। ਜਿਉਂ ਅਸੀਂ ਸ਼ਹਿਰਾਂ ਸ਼ਿਫਟ ਹੋਏ ਆ, ਚੰਗੇ ਉਹਦੇ ਤੇ ਅਸੀਂ ਲੱਗ ਗਏ ਆ, ਸਾਨੂੰ ਵੱਡੇ ਨਿੱਕੇ ਦੀ ਪਛਾਣ ਖਤਮ ਹੋ ਗਈ। ਰਿਸ਼ਤੇ ਮੁੱਕ ਗਏ, ਰਿਸ਼ਤੇ ਖਤਮ ਕਰ ਛੱਡੇ ਅਸੀਂ, ਰਿਸ਼ਤੇ ਖਤਮ ਹੋ ਗਿਆ। ਰਿਸ਼ਤੇ ਸਾਡੇ ਪਿਆਰ ਦੇ ਖੂਨੀ ਰਿਸ਼ਤੇ ਦੇ ਇਹੋ ਜਿਹੇ ਚਾਚੇ ਦਾ ਪੁੱਤਰ, ਮਾਮੇ ਦਾ ਪੁੱਤਰ, ਫੁੱਫੇ ਦਾ ਪੁੱਤਰ, ਆਪਣਾ ਖਾਲਾ ਦਾ ਪੁੱਤਰ ਤੇ ਚਾਚੇ ਦੇ ਪੁੱਤਰ ਦਾ ਭਤੀਜੇ, ਸਾਡੇ ਖੂਨੀ ਰਿਸ਼ਤੇ ਨੇ। ਅਸੀਂ ਇਹਨੂੰ ਸ਼ਰੀਕਾ ਬਣਾਤਾ ਹੁਣ। ਹਾਲਾਂਕਿ ਸਾਡੇ ਦੁੱਖ ਸੁੱਖ ਵੇਲੇ ਮੋਢੇ ਦੇਣਾ ਇਹਨਾਂ ਦੇਣਾ ਸਾਨੂੰ। ਸੱਜਣ ਬਹੁਤ ਘੱਟ ਨੇ, 2-4 ਸੱਜਣ ਐਸੇ ਹਨ ਜਿਹੜਾ ਤੁਹਾਨੂੰ ਮੋਢਾ ਦੇਣਗੇ, ਨਹੀਂ ਤੇ ਕੋਈ ਨਹੀਂ ਕਿਸੇ ਨੂੰ ਪੁੱਛਦਾ। ਜਿਹਨੂੰ ਸ਼ਰੀਕਾ ਬਣਾ ਕੇ ਆਪਣੇ ਦਿਲ ਵਿੱਚ ਅਸੀਂ ਮੈਲ ਪਾ ਲਈ ਉਹਨਾਂ ਨੂੰ ਤਲਕ ਕਿ ਉਹ ਸਾਡਾ ਉਹ ਸ਼ਰੀਕਾ ਕੀ ਹੁੰਦਾ? ਸ਼ਰੀਕਾ ਜੋ ਵੀ ਹੁੰਦਾ ਟੁੱਟੀਆਂ ਬਾਹਾਂ ਗੱਲ ਹੁੰਦੀਆਂ ਨੇ, ਆਖਿਰ ਉਹਨੇ ਚੁੱਕਣਾ ਥੱਲਣਾ ਹੁੰਦਾ ਹੈ। ਉਹਨਾਂ ਨੂੰ ਲੋਕਾਂ ਨੂੰ ਕਹਿਣਾ ਹੁੰਦਾ ਤੁਹਾਡਾ ਭਰਾ ਸੀ ਯਾਰ। ਮੋਮਨ ਵੇਖਿਆ ਸ਼ਰੀਕਾ ਬਣਾ ਕੇ ਨਾ ਨਫ਼ਰਤਾਂ ਪੈਦਾ ਕਰ ਲਈਆਂ ਨੇ ਤੇ ਅਸੀਂ ਕਹਿੰਦੇ ਉਹ ਸ਼ਰੀਕਾ ਹੈ। ਕੀ ਸ਼ਰੀਕਾ ਕਹਦਾ ਹੋਵੇ? ਸਾਡਾ ਅਸਲ ਰਿਸ਼ਤਾ ਖੂਨੀ ਹੋਈ ਆ। ਇਹਨਾਂ ਨੂੰ ਨਾਲ ਲੈ ਕੇ ਸਾਨੂੰ ਤੁਰਨਾ ਚਾਹੀਦਾ। ਨਿੱਕੀ ਮੋਟੀ ਗੱਲ ਨੂੰ ਮਹਿਸੂਸ ਨਹੀਂ ਕਰਨਾ ਚਾਹੀਦਾ, ਸਾਨੂੰ ਬਰਦਾਸ਼ਤ ਕਰਨਾ ਚਾਹੀਦਾ। ਕਿਉਂ ਭਾਈ ਹਲੀਮ? ਬਿਲਕੁਲ ਜੀ। ਸ਼ਰੀਕ ਦਾ ਮਤਲਬ ਇਹ ਹੈ ਨਾ, ਅਸਲ ਜਿਹੜਾ ਮੈਨਾ ਨਾ ਸ਼ਰੀਕ ਦਾ, ਹਾਂ ਉਹ ਤਾਂ ਹੈ ਕਿ ਉਸ ਫੈਮਿਲੀ ਦਾ ਫਰਜ਼ ਆ। ਹਾਂ ਬਿਲਕੁਲ। ਅਸੀਂ ਉਹਨੂੰ ਉਲਟਾ ਉਹਨੂੰ ਨਫ਼ਰਤ ਲੈ ਗਏ ਅਸੀਂ ਵੀ ਸ਼ਰੀਕ ਹੀ ਹੁੰਦਾ। ਲੈ ਦੱਸੋਗੇ ਉਹ ਸ਼ਰੀਕ ਤੁਹਾਡਾ ਗਮ ਚ ਬਰਾਬਰ ਦਾ ਸ਼ਰੀਕ ਆ, ਦੁੱਖ ਸੁੱਖ ਵਿੱਚ ਤੁਹਾਡਾ ਸ਼ਰੀਕ ਆ। ਅਸੀਂ ਸ਼ਰੀਕ ਨੂੰ ਇੱਕ ਦੁਸ਼ਮਣ ਦੀ ਹਸੀਅਤ ਨਾਲ ਨਫ਼ਰਤ ਆ ਗਈ ਸਾਡੇ। ਤੇ ਸਾਰੇ ਦੋਸਤ ਮੇਰੇ ਸੁਣਦੇ ਪਏ ਨੇ, ਤੁਹਾਡੇ ਨਜ਼ਦੀਕੀ ਖੂਨੀ ਰਿਸ਼ਤੇ, ਚਾਚੇ ਦਾ ਪੁੱਤਰ ਹੋ ਗਿਆ, ਫੁੱਫੀ ਦਾ ਪੁੱਤਰ ਹੋ ਗਿਆ, ਮਾਮੇ ਦਾ ਪੁੱਤਰ ਹੋ ਗਿਆ, ਭਤੀਜੇ ਹੋ ਗਏ, ਚਾਚੇ ਹੋ ਗਏ, ਖੂਨੀ ਰਿਸ਼ਤੇ ਸਾਡੇ ਇਹ ਨੇ। ਇਹਨਾਂ ਨੂੰ ਕਦੀ ਨਾ ਭੁੱਲੋ। ਘਾਟਾ ਖਾ ਕੇ ਵੀ ਇਹਨਾਂ ਦਾ ਨਿਭਾਉਣ ਦੀ ਕੋਸ਼ਿਸ਼ ਕਰੋ। ਭਰਾਵਾਂ ਨਾਲ ਕਦੀ ਵੰਡ ਕਰਨ ਦੀ ਨਾ ਕਰੋ, ਨਾ ਲੜੋ, ਨਾ ਕੋਸ਼ਿਸ਼ ਕਰੋ। ਕਸ ਖਾ ਲਓ, ਘਾਟਾ ਖਾ ਲਓ। ਅੱਲਾਹ ਤਾਲਾ ਨੂੰ ਇਹ ਚੀਜ਼ ਬੜੀ ਪਸੰਦ ਹੈ। ਅੱਲਾਹ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਬੜੀ ਚੀਜ਼ ਪਸੰਦ ਹੈ। ਅਗਰ ਤੁਸੀਂ ਹੱਕ ਤੇ ਵੀ ਹੋ ਕੇ ਲੜਾਈ ਛੱਡ ਦਿਓ ਨਾ, ਜੰਨਤ ਦਾ ਮਤਲਬ ਜ਼ਮਾਨਤ ਮੇਰੇ ਕੋਲ ਲੈ ਲਓ। ਬੁਢਾਪੇ ਦੇ ਵਿੱਚ ਮਾਂ ਪਿਓ ਨੂੰ ਸੰਭਾਲਣਾ ਔਰ ਉਹਨਾਂ ਨੂੰ ਖੁਸ਼ ਰੱਖਣਾ, ਉਹਨਾਂ ਨੂੰ ਲਾਡ ਕਰਨਾ, ਪਿਆਰ ਕਰਨਾ, ਆਪਣੇ ਬੱਚਿਆਂ ਤਰ੍ਹਾਂ, ਆਪਣੇ ਭਰਾਵਾਂ ਤਰ੍ਹਾਂ, ਆਪਣੇ ਵੱਡਿਆਂ ਤਰ੍ਹਾਂ, ਦੋਸਤਾਂ ਤਰ੍ਹਾਂ ਪਿਆਰ ਕਰੋ। ਅਖੀਰ ਦੁਨੀਆ ਤੋਂ ਟੁੱਟ ਜਾਣਾ ਹੈ। ਸਾਡੇ ਵਾਸਤੇ ਜੋ ਅਸੀਂ ਵੀ ਇਸ ਸਟੇਜ ਜਾਣਾ ਹੈ। ਅਸੀਂ ਅੱਜ ਮਾਂ ਪਿਓ ਦੀ ਖਿਦਮਤ ਕਰਾਂਗੇ, ਕੱਲ ਸਾਡੀ ਵੀ ਕਰੇਗਾ ਕੋਈ। ਤੇ ਮੇਰੇ ਦੋਸਤ ਸਾਰੇ ਜੇ ਮੇਰੀ ਵੀਡੀਓ ਵੇਖਦੇ ਪਏ ਨੇ, ਮਿਹਰਬਾਨੀ ਕਰਕੇ ਆਪਣੇ ਵਾਲਿदैन ਵੱਡੇ ਭਰਾਵਾਂ ਦੀ ਬੁਢਾਪੇ ਜਾ ਕੇ ਉਹਨਾਂ ਨੂੰ ਲਾਡ ਲੜਾਓ, ਖੁਸ਼ ਰੱਖੋ, ਉਫ ਤੱਕ ਨਾ ਕਹੋ। ਕੁਰਾਨ ਦੇ ਵਿੱਚ ਆ ਕੇ ਉਫ ਤੱਕ ਖਿਦਮਤ ਇੰਨੀ ਕਰੋ ਕਿ ਉਹ ਢਿੱਡੋਂ ਦੁਆ ਨਿਕਲ ਹੁੰਦੀ, ਢਿੱਡੋਂ ਦੁਆ ਨਿਕਲੇ। ਤੇ ਜਿਹੜੀ ਮਾਂ ਪਿਓ ਦੁਆ ਢਿੱਡੋਂ ਨਿਕਲੀ ਹੁੰਦੀ ਹੈ ਨਾ, ਅਸੀਂ ਉਹਨਾਂ ਸਿਰ ਤੁਰੇ ਫਿਰਨੇ ਆ। ਸਫਰ ਕਰੀਏ ਤੇ ਉਹਨਾਂ ਸਿਰ ਦੁਆਵਾਂ ਲੈ ਕੇ ਨਿਕਲੀਦਾ। ਸਾਡਾ ਮਤਲਬ ਮਾਸ਼ਾਅੱਲਾ
ਵਾਲ ਸਾਹਿਬ ਮੇਰੇ ਫੌਤ ਹੋ ਗਏ ਨੇ। ਮੈਂ ਜਦੋਂ ਕਰਾਉਣਾ ਦਵਾ ਲੈ ਕੇ ਆਉਣਾ, ਮੇਰੀ ਵਾਲਦਾ ਹਯਾਤ ਹੈ ਮਾਸ਼ਾਅੱਲਾ। ਮੈਂ ਜਦੋਂ ਨਿਕਲਣਾ ਮੈਂ ਜਗ੍ਹਾ ਜਗ੍ਹਾ ਤੇ ਟੈਲੀਫੋਨ ਵੀ ਕਰਨਾ, ਦਵਾ ਲੈ ਘਰੋਂ ਨਿਕਲਣਾ। ਔਰ ਮੈਂ ਅੱਜ ਤੱਕ ਮੈਨੂੰ 40 ਸਾਲ ਹੋ ਗਏ ਨੇ, ਅੱਛਾ 40-45 ਸਾਲ ਹੋ ਗਏ ਨੇ ਬਾਹਰ ਗਏ, ਅੱਜ ਤੱਕ ਮੈਨੂੰ ਆਜ ਨਹੀਂ ਆਈ। ਜਦੋਂ ਮੈਂ ਆਉਣਾ ਮੈਂ ਆਪਣੀ ਬਾਤ ਦੱਸ ਕੇ ਆਉਣਾ, ਮੈਂ ਸਫ਼ਰ ਚੱਲਿਆ 30 ਸਾਲ ਤੋਂ ਉੱਤੇ ਦਾ ਆਪਣਾ ਤਲਕ ਹੋ ਗਿਆ ਤੇ ਮੈਨੂੰ 40-42 ਸਾਲ ਹੋ ਗਏ ਨੇ। ਮੈਂ 1981 ਤੋਂ ਨਿਕਲਿਆ ਤੇ ਮੈਂ ਦੁਆਵਾਂ ਲਈਆਂ ਤੇ ਜਿੰਨੇ ਚਿਰ ਮੈਂ ਆਪਣੇ ਮਾਂ ਪਿਓ ਦਾ ਖਿਆਲ ਰੱਖੋਗੇ, ਤੁਹਾਨੂੰ ਕਿਸੇ ਦਾ ਦੁੱਖ ਦਰਦ ਤੁਹਾਨੂੰ ਕੋਈ ਹਵਾ ਵੀ ਤੱਤੀ ਲੱਗਣ ਲੱਗੀ। ਕਾਮਯਾਬ ਵੀ ਤੇ ਹੋਏ ਨਾ, ਕਾਮਯਾਬ ਹੋਏ ਉਹਨਾਂ ਦੁਆਵਾਂ ਨਾਲ ਮਾਜ ਗਿਆ ਮਾਸ਼ਾਅੱਲਾ। ਅੱਲਾਹ ਤਾਲਾ ਨੇ ਬਹੁਤ ਕੁਝ ਦਿੱਤਾ ਹੈ, ਰਿਜ਼ਕ ਦਿੱਤਾ ਹੈ, ਇੱਜ਼ਤ ਦਿੱਤੀ, ਦੋਸਤ ਦਿੱਤੇ, ਸੱਜਣ ਬੇਲੀਆਂ ਦਿੱਤੇ, ਰੱਖ ਰਖਾਵ ਦਿੱਤਾ, ਗੱਡੀਆਂ ਦਿੱਤੀਆਂ। ਹਰ ਚੀਜ਼, ਹੋਰ ਸਾਨੂੰ ਕੀ ਚਾਹੀਦਾ? ਹਰ ਚੀਜ਼ ਇਹ ਦੁਨੀਆ ਵਿੱਚ ਜਿਹੜੀ ਹੈ ਨਾ ਅਸੈਸ਼ ਜਿਹੜੀ ਹੈ ਇਨਸਾਨ ਨੂੰ ਚਾਹੀਦੀ ਹੁੰਦੀ ਹੈ। ਔਰ ਜੋ ਤੁਸੀਂ ਲੋਕ ਸਮਝਦੇ ਸਾਨੂੰ ਇਸ ਇਲਾਕੇ 'ਚ ਇਸ ਦੁਨੀਆ ਤੇ ਰਹਿ ਕੇ ਸਾਨੂੰ ਇੱਜ਼ਤ ਮਿਲੇ, ਉਹਦੇ ਵਿੱਚ ਅੱਜ ਕੱਲ੍ਹ ਬੰਦੇ ਕੋਲ ਪੈਸਾ ਹੋਣਾ ਚਾਹੀਦਾ, ਤੇ ਕਾਰ, ਚੰਗੀ ਸਵਾਰੀ ਤੇ ਅੱਛੇ ਦੋਸਤ, ਅੱਛੀ ਰਿਹਾਇਸ਼ ਹੋਵੇ ਤੇ ਆਏ ਕਿ ਮਹਿਮਾਨ ਦੀ ਟਹਿਲ ਸੇਵਾ ਵੀ ਲਾਭ ਮਤਲਬ ਕਰਦਾ ਹੋਵੇ ਤੇ ਬੰਦੇ ਦੀ ਅੱਜ ਕੱਲ੍ਹ ਚੰਗੀ ਬੱਲੇ ਬੱਲੇ ਹੁੰਦੀ ਹੈ। ਅਸੀਂ ਸਾਨੂੰ ਚਾਹੀਦਾ ਸਭ ਦੋਸਤਾਂ ਨੂੰ ਆਏ ਕਿ ਮਹਿਮਾਨ ਦੀ ਟਹਿਲ ਸੇਵਾ, ਸੱਜਣਾ ਦੋਸਤਾਂ ਦੀ ਟਹਿਲ ਸੇਵਾ, ਆਪਣੇ ਵਾਲਿਆਂ ਦੀ ਖਿਦਮਤ, ਉਹਨਾਂ ਦੇ ਉੱਤੇ ਪਿਆਰ ਮੁਹੱਬਤ ਇਹ ਲਾਜ਼ਮੀ ਕਰਿਆ ਕਰੋ। ਇਹਦਾ ਇਜਾਜ਼ਤ ਚਾਹਾਂਗੇ। ਅੱਲਾਹ